ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 10 अप्रैल 2023 28 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਪਬਲਿਕ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਹਵਾਲੇ ਨਾਲ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਸਰਦਾਰ ਪ੍ਰਿਤਪਾਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ, ਇਹਨਾਂ ਬਾਬਿਆਂ ਪਿੱਛੇ ਨਾ ਭੱਜੀਏ। ਜੇ ਜਿਹੜੇ ਹਾਲਾਤ ਬਣ ਗਏ ਹਨ ਜੇ ਅਸੀਂ ਆਪਣੀਆਂ ਜੜ੍ਹਾਂ ਵੱਲ ਨਾ ਮੁੜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਸੋ ਗੱਲ ਸਾਡੀ ਹੋਣ ਤੇ ਆਈ ਹੈ ਔਰ ਆਪਣਾ ਮੁਲਕ ਲਏ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਔਰ ਹਰ ਜਥੇਬੰਦੀ ਜੋ ਕੌਮੀ ਘਰ ਲਈ ਜਦੋਜਹਿਦ ਕਰ ਰਹੀ ਹੈ ਉਸ ਦਾ ਸਾਥ ਦਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜੋ 8 ਅਪ੍ਰੈਲ ਦਾ ਦਿਨ ਯਾਦਗਾਰੀ ਜਿਹੜਾ ਹੋ ਕੇ ਨਿਬੜਿਆ ਜਿਵੇਂ ਕਿ 6ਵੀਂ ਸਾਲਾਨਾ ਸਿੱਖ ਡੇ ਪਰੇਡ ਫਰੀडम ਮਾਰਚ ਵਿੱਚ ਈਸਟ ਕੋਸਟ ਤੋਂ ਜੋ ਹਜ਼ਾਰਾਂ ਸਿੰਘਣੀਆਂ ਨੇ ਜਿਹੜੇ ਬੜੇ ਜੋਸ਼ੋ ਖਰੋਸ਼ ਨਾਲ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਕੈਪੀਟਲ ਹਿੱਲ ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਨਾਰਿਆਂ ਨਾਲ ਗੂੰਜਦਾ ਰਿਹਾ। ਸੋ ਵੱਡੀ ਗਿਣਤੀ ਵਿੱਚ ਵਾਸ਼ਿੰਗਟਨ DC ਵਿੱਚ ਮੌਜੂਦ ਅਮਰੀਕਨਾਂ ਅਤੇ ਸੈਲਾਨੀਆਂ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰਿਆਂ ਵਿੱਚ ਜਿਹੜਾ ਉਹ ਕੈਦ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਸਟੂਡੀਓ ਰਾਹੀਂ ਆਲਮੋਸਟ 4-5 ਦਿਨ ਬਾਅਦ ਆ ਰਹੇ ਹਾਂ ਕਿਉਂਕਿ ਜਿਵੇਂ ਅਸੀਂ ਆਪਣਾ ਲਾਸਟ ਪ੍ਰੋਗਰਾਮ ਵਿਦ ਸਟੂਡੀਓ ਬੁੱਧਵਾਰ ਕੀਤਾ ਫਿਰ ਥਰਸਡੇ ਸਾਨੂੰ ਇਸ ਫਰੀडम ਮਾਰਚ ਜਿਸ ਦਾ ਲਾਈਵ ਪ੍ਰਸਾਰਣ ਸਾਡੇ ਵਿਊਅਰਸ ਨੇ ਇੰਜੋਏ ਕੀਤਾ ਉਸ ਕੰਟੈਕਸਟ ਵਿੱਚ ਵੀ ਕੁਝ ਹੋਰ ਮੀਟਿੰਗਸ ਵੀ 1-to-1 ਉਸ ਕੰਟੈਕਸਟ ਸਾਨੂੰ ਜਾਣਾ ਪਿਆ ਪਰ ਆਪਣੇ ਵਿਊਅਰਸ ਦੀ ਮੰਗ ਦੇ ਉੱਤੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਥਰਸਡੇ ਵੀ ਔਰ ਫਰਾਈਡੇ ਵੀ ਬੇਸ਼ੱਕ ਉਹ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਦੇ ਗ੍ਰਹਿ ਤੋਂ ਹੀ ਜਿਹੜੀ ਹੈ ਉਹ ਆਪਸੀ ਡਿਸਕਸ਼ਨ ਸੀ ਅਮਰਵੀਰ ਸਿੰਘ ਦੇ ਨਾਲ ਪਰ ਉਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ ਕਿ ਅਸੀਂ ਕੰਟੀਨਿਊਟੀ ਰੱਖੀ ਹੈ ਕਿਉਂਕਿ ਜੋ ਡਿਵੈਲਪਮੈਂਟਸ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਔਰ ਹੁਣ ਵੀ ਉਸ ਦੇ ਵਿੱਚ ਕੋਈ ਵੀ ਪ੍ਰੋਗਰਾਮ ਮਿਸ ਕਰਨਾ ਜਿਹੜਾ ਹੈ ਉਹ ਇੱਕ ਵੱਡਾ ਗੈਪ ਜਾਂ ਵੱਡਾ ਪਾੜਾ ਵੀ ਛੱਡਦਾ ਕਿਉਂਕਿ ਇਸ ਵੇਲੇ ਨੈਰੇਟਿਵ ਉਹੀ ਵੇਚਿਆ ਜਾ ਰਿਹਾ ਹੈ ਵਿਕ ਰਿਹਾ ਹੈ। ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਮਾਈਂਡਡ ਚੈਨਲ ਸੀ ਕਰਨ ਵਾਲੇ ਟੈਲੀਕਾਸਟ ਜਾਂ ਅਪਲੋਡ ਉਹ ਤਾਂ ਬਲੌਕ ਕੀਤੇ ਹੋਏ ਨੇ ਔਰ ਜਿਹੜਾ ਸਰਕਾਰੀ ਨੈਰੇਟਿਵ ਹੈ ਜਿਸ ਨੂੰ ਅੱਗੋਂ ਜਿਹੜੇ ਕਈ ਪੱਗਾਂ ਬੰਨ੍ਹ ਕੇ ਵੀ ਬੈਠੇ ਨੇ ਆਪਣੇ ਜਿਹੜਾ ਉਹ ਇੱਕ ਚੈਟ ਬਾਕਸਿਸ ਦੇ ਵਿੱਚ ਜਾਂ ਡਿਸਕਸ਼ਨ ਸੈਸ਼ਨਸ ਉਹ ਉਸੇ ਨੂੰ ਹੀ ਅੱਗੋਂ ਚਰਨ ਆਊਟ ਕਰ ਰਹੇ ਨੇ। ਸੋ ਅਸੀਂ ਜਿਹੜਾ ਸੈਚਰਡੇ ਦਾ ਪ੍ਰੋਗਰਾਮ ਤਾਂ ਉਸ ਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ
ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰਿਤਪਾਲ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਾਰ-ਬਾਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਹੁਕਮ ਕੀਤਾ ਆਪਣੇ ਪੰਥ ਨੂੰ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਦੋਂ ਅਸੀਂ ਖਾਲਸਾ ਪੰਥ ਔਰ ਗੁਰੂ ਗ੍ਰੰਥ ਦਾ ਸੰਬੰਧ ਮੀਰੀ ਪੀਰੀ ਦੇ ਇਸ ਕਨਸੈਪਟ ਵੱਲ ਦੇਖਦੇ ਹਾਂ, ਫਿਰ ਇਹ ਠੀਕ ਹੈ ਕਿ ਜਿਹੜਾ ਬੰਦਾ ਰੂਹਾਨੀ ਰਸਤੇ 'ਤੇ ਤੁਰਿਆ ਹੈ, ਜਿਸ ਤੋਂ ਸਾਨੂੰ ਕੋਈ ਪ੍ਰੇਰਨਾ ਮਿਲਦੀ ਹੈ ਜਾਂ ਮੋਟੀਵੇਸ਼ਨ ਮਿਲਦੀ ਹੈ, ਜਾਂ ਜਿਸ ਰਾਹੀਂ ਸਾਡੇ ਅੰਦਰ ਇਸ ਰਸਤੇ ਦਾ ਉਤਸ਼ਾਹ ਪੈਦਾ ਹੋਇਆ, ਉਸ ਦੇ ਲਈ ਅਸੀਂ ਲਫ਼ਜ਼ ਬੇਸ਼ੱਕ ਗੁਰਮੁਖ, ਸੰਤ, ਬਾਬਾ, ਫਕੀਰ, ਪੁੱਗਿਆ ਹੋਇਆ, ਪੁੱਜਿਆ ਹੋਇਆ, ਇਹ ਸਾਰੇ ਇਸਤੇਮਾਲ ਕਰਦੇ ਹਾਂ। ਉਸ ਦਾ ਸਤਿਕਾਰ ਕਰਨਾ ਬਣਦਾ ਹੈ। ਉਹਨਾਂ ਦੀ ਯਥਾ ਸ਼ਕਤ ਜੇ ਲੋੜਵੰਦ ਹੋਣ ਤਾਂ ਲੋੜਾਂ ਵੀ ਪੂਰੀਆਂ ਕਰਨੀਆਂ ਬਣਦੀਆਂ ਨੇ, ਲੇਕਿਨ ਉਹਨਾਂ ਨੂੰ ਗੁਰੂ ਸਮਾਨ ਮੰਨ ਕੇ ਔਰ ਫਿਰ ਉਹਨਾਂ ਦੇ ਹੀ ਚੇਲੇ ਬਣ ਕੇ ਜਿਹੜਾ ਕਿ ਇੱਕ ਵੱਡਾ ਤਬਕਾ ਫਿਰ ਸਾਈਕੋਲੋਜੀਕਲ ਕੈਜੂਅਲਟੀ ਬਣ ਜਾਂਦਾ, ਮਾਨਸਿਕ ਤੌਰ ਦੇ ਉੱਤੇ ਉਹਨਾਂ ਦੀ ਆਪਣੀ ਸਿੱਖੀ ਦੀ ਆਜ਼ਾਦ ਸੋਚ ਜਿਹੜੀ ਹੈ ਉਹ ਬਾਬੇ ਦੀ ਸ਼ਰਧਾ ਦੇ ਵਿੱਚ ਹੀ ਇੰਨੀ ਕੁ ਲਿਬੜ ਜਾਂਦੀ ਹੈ ਕਿ ਉਹਨਾਂ ਨੂੰ ਫਿਰ ਆਪਣੇ ਬਾਬੇ ਤੋਂ ਬਿਨਾਂ ਗੁਰੂ ਦੀ ਗੱਲ ਵੀ ਨਾ ਸੁਣਦੀ ਹੈ ਨਾ ਸਮਝ ਆਉਂਦੀ। ਔਰ ਇਹ ਠੀਕ ਹੈ, ਇਹਦੇ 'ਚ ਮੈਂ ਵੀ ਕਹਿ ਦਿਆਂ ਵੀ ਜਿਹੜੇ ਸੱਚਮੁੱਚ ਰੱਬ ਨਾਲ ਜੋੜਨ ਵਾਲੇ, ਗੁਰੂ ਦੇ ਰਸਤੇ ਪਾਉਣ ਵਾਲੇ ਸੰਤ ਮਹਾਂਪੁਰਖ ਗੁਰੂ ਕੇ ਪਿਆਰੇ ਨੇ, ਉਹਨਾਂ ਦੇ ਅੱਗੇ ਸਿਰ ਝੁਕਦਾ ਹੈ। ਪਰ ਜਦੋਂ ਤੁਸੀਂ ਬਹੁਤ ਸਾਰੇ ਇਹ ਬਾਬਾ ਫੌਜ ਬਾਹਰ ਦੇਖੋਗੇ ਤਾਂ ਇਹ ਬਹੁਤ ਸਾਰੇ ਤੁਹਾਨੂੰ ਫਸਲੀ ਬਟੇਰੇ ਹੀ ਨਜ਼ਰ ਆਉਣਗੇ ਔਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਇਹ ਸਾਰੇ ਹੀ ਜਿਹੜੀ ਆਮ ਸਿੱਖ ਸੰਗਤ ਦੀ ਸ਼ਰਧਾ ਔਰ ਗੁਰੂ ਪਿਆਰ ਦਾ ਫਾਇਦਾ ਚੁੱਕ ਕੇ ਇਹ ਆਪਣੇ ਡੇਰਿਆਂ ਦੇ ਨਾਂ ਥੱਲੇ ਇੱਕ ਬੜਾ ਲਗਜ਼ਰੀਅਸ ਜੀਵਨ, ਜਿਹੜਾ ਐਆਸ਼ੀ ਵਾਲਾ ਜੀਵਨ ਬਸਰ ਕਰਦੇ ਨੇ। ਔਰ ਨਾਲ ਦੀ ਨਾਲ ਇਹਨਾਂ 'ਚੋਂ ਵੱਡਾ ਤਬਕਾ ਆਲਮੋਸਟ 60% ਹੀ ਹੁਣ ਤਾਂ ਕਹਿਣ ਨੂੰ ਜੀ ਕਰਦਾ ਹੈ, ਉਹ ਇੰਡੀਅਨ ਗੌਰਮੈਂਟ ਨੇ ਜਿਹੜਾ ਆਪਣੀ ਪੁਸ਼ਤ ਪਨਾਹੀ ਦੇ ਕੇ ਉਹਨਾਂ ਤੋਂ ਬਿਲਕੁਲ ਸਰਕਾਰੀ ਕੰਮ ਵੀ ਲਿਆ ਜਾਂਦਾ। ਸੋ ਜਿੱਥੇ ਵੀਰ ਪ੍ਰਿਤਪਾਲ ਸਿੰਘ ਹੋਰਾਂ ਨੇ ਬਾਬਿਆਂ ਤੋਂ ਬਚਣ ਦੀ ਗੱਲ ਕੀਤੀ, ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਸਾਡਾ ਜਿਹੜਾ ਫੋਕਸ ਹੈ ਉਹ ਕੌਮੀ ਘਰ ਖਾਲਿਸਤਾਨ ਲਈ ਹੋਣਾ ਚਾਹੀਦਾ, ਜਿਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਹੁਣ ਗੱਲ ਤਾਂ ਇੱਥੋਂ ਤੱਕ ਪਹੁੰਚ ਗਈ ਹੈ, ਆਰਪੀ ਸਿੰਘ ਜਿਹੜਾ ਇਹਨਾਂ ਦਾ ਬੀਜੇਪੀ ਦੇ ਮੀਡੀਆ ਸੈੱਲ ਦਾ ਵੀ ਔਰ ਉਹਨਾਂ ਦੇ ਟੈਲੀਵਿਜ਼ਨ ਡਿਬੇਟਸ ਵੀ ਆ ਕੇ ਬੈਠਾ ਹੁੰਦਾ ਹੈ, ਰਾਸ਼ਟਰੀ ਸਿੱਖ ਸੰਗਤ ਦਾ ਵੀ ਕਰਤਿਆਂ ਧਰਤਿਆਂ 'ਚੋਂ ਹੈ। ਉਸ ਨੇ 2 ਦਿਨ ਪਹਿਲਾਂ ਟਵੀਟ ਕੀਤਾ, ਉਹਨੇ ਕਿਹਾ ਜੀ ਜੇ ਪੰਜਾਬ 'ਚ ਸਾਡੀ ਸਰਕਾਰ ਬਣ ਗਈ ਬੀਜੇਪੀ ਦੀ, ਤੇ ਅਸੀਂ ਇਹ ਗੱਲ ਜਿਹੜੀ ਅੰਗਰੇਜ਼ਾਂ ਨੇ ਲਿਆ ਕੇ ਇੱਥੇ ਮਸ਼ਹੂਰ ਕੀਤੀ ਕਿ ਜਿਹੜੇ 5 ਕਕਾਰ ਵਾਲੇ ਨੇ, ਕੇਸ, ਕਛਹਿਰਾ, ਕੰਘਾ, ਕੜਾ, ਕਿਰਪਾਨ, ਉਹੀ ਸਿੱਖ ਹੁੰਦੇ ਨੇ ਜਾਂ ਉਹੀ ਖਾਲਸਾ ਨੇ, ਅਸੀਂ ਇਸ ਗੱਲ ਨੂੰ ਆਪਣੇ ਸਿਲੇਬਸ 'ਚੋਂ, ਕਿਤਾਬਾਂ 'ਚੋਂ ਕੱਢ ਦਿਆਂਗੇ, ਕਿਉਂਕਿ ਐਸਾ ਕੋਈ ਨਹੀਂ ਹੈ, ਕੋਈ 5 ਕਕਾਰ ਸਿੱਖ ਹੋਣ ਲਈ ਜ਼ਰੂਰੀ ਨਹੀਂ, ਇਹ ਤਾਂ ਅੰਗਰੇਜ਼ਾਂ ਨੇ ਲਿਆਂਦੇ ਸੀ। ਔਰ ਇਹ ਪੂਰੀ ਟਵੀਟ ਹੈ ਇਸ ਦੇ। ਹੁਣ ਇਸ ਲੈਵਲ ਤੱਕ ਜਦੋਂ ਪਹੁੰਚ ਗਏ ਨੇ, ਇਹਦੇ 'ਚੋਂ ਅਸੀਂ 2 ਗੱਲਾਂ ਬੜੀ ਆਸਾਨੀ ਨਾਲ ਕਨਕਲੂਡ ਕਰ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਅਸਲ ਮਨਸ਼ਾ ਜ਼ਾਹਰ ਕਰ ਦਿੱਤੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੋ ਹਾਲਾਤ ਉਹਨਾਂ ਨੇ ਪੰਜਾਬ ਦੇ ਵਿੱਚ ਬਣਾ ਦਿੱਤੇ ਨੇ, ਖਾਸ ਤੌਰ 'ਤੇ 18 ਮਾਰਚ ਤੋਂ ਬਾਅਦ ਹੁਣ ਲਗਭਗ 3 ਹਫ਼ਤੇ ਹੋ ਗਏ ਨੇ, ਫੜੋ ਫੜੀ, ਮਾਰਾ ਮਾਰੀ, ਔਰ ਕਿਵੇਂ ਘਰਾਂ 'ਚੋਂ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ, ਔਰ ਇੱਕ ਵੱਡਾ ਤਬਕਾ ਸਿੱਖ ਲੀਡਰਸ਼ਿਪ ਦਾ ਉਹ ਉਹਨਾਂ ਦੇ ਨਾਲ ਰਲੇ ਹੋਏ, ਓਪਨਲੀ ਰਲੇ ਹੋਏ ਸੀ। ਲੇਕਿਨ ਜੇ ਅਸੀਂ ਅਕਾਲੀ ਦਲ ਜਾਂ ਈਵਨ ਐਕਟਿੰਗ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਹੋਰ ਅਕਾਲੀ ਕਾਡਰ ਜਾਂ ਸ਼੍ਰੋਮਣੀ ਕਮੇਟੀ ਤੱਕ ਵੀ ਦੇਖੀਏ ਤੇ ਉਹਨਾਂ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ। ਉਸ ਤੋਂ ਬਿਯੋਂਡ ਹਿੱਕ ਤਾਣ ਕੇ ਇਹ ਵੇੜਾ ਸੀ ਜਦੋਂ ਕੋਈ ਅੰਮ੍ਰਿਤਪਾਲ ਸਿੰਘ ਆਪਣੀ ਨਿੱਜੀ ਜਾਇਦਾਦ ਜਾਂ ਨਿੱਜੀ ਕੋਈ ਪ੍ਰਾਪਰਟੀ ਬਣਾਉਣ ਦੇ ਲਈ ਨਹੀਂ ਸੀ ਲੜ ਰਿਹਾ, ਉਸ ਨੇ ਆ ਕੇ ਪੰਥਕ ਨੈਰੇਟਿਵ ਦਿੱਤਾ, ਕੌਮ ਦੇ ਅੰਦਰ ਆਪਣੇ ਕੌਮੀ ਹੱਕਾਂ ਹਿੱਤਾਂ ਦੀ ਗੱਲ ਨੂੰ ਸੁਰਜੀਤ ਕੀਤਾ। ਔਰ ਜੇ ਬਹੁਤਿਆਂ ਨੂੰ ਲੱਗਣ ਲੱਗ ਗਿਆ ਜੀ ਇਹ ਐਕਟਿੰਗ ਭਿੰਡਰਾਂ ਵਾਲਿਆਂ ਵਾਂਗ ਕਰਦਾ ਹੈ ਜਾਂ ਇਹ ਦੇਖ ਇਸ ਵਾਂਗ ਹੈ, ਉਹਨਾਂ ਵਾਂਗ ਹੈ, ਤੇ ਇਹ ਉਹਨਾਂ ਦੀਆਂ ਆਪਣੀਆਂ ਨਜ਼ਰਾਂ ਦਾ ਕਸੂਰ ਸੀ, ਕਿਉਂਕਿ ਪਿੰਡਾਂ ਵਾਲਿਆਂ ਨੇ ਵੀ ਕੋਈ ਆਪਣੀ ਜ਼ਮੀਨ ਜਾਇਦਾਦ ਜਾਂ ਆਪਣੀ ਕੋਈ ਗੱਦੀ ਦੀ ਲੜਾਈ ਨਹੀਂ ਸੀ ਲੜੀ, ਉਹਨਾਂ ਨੇ ਵੀ ਕੌਮੀ ਗੈਰਤ, ਕੌਮੀ ਅਣਖ ਨੂੰ ਵੰਗਾਰਦਿਆਂ ਜਿਹੜਾ ਉਹ ਸਿੱਖ ਕੌਮ ਨੂੰ ਇਹੀ ਯਾਦ ਦਹਾਨੀ ਕਰਵਾਈ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਜਿਵੇਂ 7-8 ਮਹੀਨੇ ਦੇ ਪੀਰੀਅਡ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਉਹ ਖਾਲਸਾ ਵਹੀਰ
ਰਾਹੀਂ ਅੰਮ੍ਰਿਤ ਛਕਾਉਣ ਦਾ ਜਿਹੜਾ ਉਹ ਇੱਕ ਪੂਰਾ ਵਿੱਢਿਆ ਹੋਇਆ ਉਹਨਾਂ ਦਾ ਪ੍ਰੋਗਰਾਮ ਹੋਏ। ਡਰੱਗ ਡੀ ਐਡਿਕਸ਼ਨ ਦੇ ਥੱਲੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਦੇ ਵਿੱਚ ਜੱਲੂ ਖੈੜਾ ਜਿਹੜਾ ਉਹ ਡਰੱਗ ਡੀ ਐਡਿਕਸ਼ਨ ਸੈਂਟਰ, ਜਿਹਦੇ ਵਿੱਚ 200 ਦੇ ਕਰੀਬ ਨੌਜਵਾਨ ਇਹ ਸਾਰੇ ਪੀਰੀਅਡ 'ਚ ਜਿਨ੍ਹਾਂ ਨੂੰ ਅੱਛੀ ਹੈਲਥੀ ਡਾਈਟ, ਚੰਗਾ ਐਨਵਾਇਰਨਮੈਂਟ, ਔਰ ਉਹਨਾਂ ਨੂੰ ਵੀ ਉਹਨਾਂ ਨੇ ਰੈਡੀਕਲਾਈਜੇਸ਼ਨ ਪ੍ਰੋਗਰਾਮ ਕਿਹਾ। ਜੇ ਉਹਨਾਂ ਨੇ ਆਪਣੀ ਸਿਕਿਉਰਿਟੀ ਆਪਣੇ ਖਰਚੇ 'ਤੇ 6-7 ਬੰਦੇ ਸੀ, ਉਹਨਾਂ ਨੂੰ ਆਨੰਦਪੁਰੀ ਖਾਲਸਾ ਫੌਜ ਤੇ ਪਤਾ ਨਹੀਂ ਕੀ ਕੀ ਕਹਿ ਕੇ ਰਿਬੈਲੀਅਸ ਆਰਮੀ ਵਾਂਗ ਪ੍ਰੋਜੈਕਟ ਕੀਤਾ। ਔਰ ਕੋਈ ਕ੍ਰਿਮੀਨਲ ਜਿਹੜਾ ਉਹਨਾਂ ਦਾ ਐਕਟ, ਕਿਸੇ ਦਾ ਮਰਡਰ, ਕਿਸੇ ਦਾ ਕੋਈ ਐਸਾ ਨਾ ਹੋਣ ਦੇ ਬਾਵਜੂਦ ਜਿਵੇਂ ਇੱਕ ਤੋਂ ਬਾਅਦ ਇੱਕ ਨੂੰ ਜਿਹੜਾ ਉਹ NSA ਲਾ ਕੇ ਡਿਬਰੂਗੜ੍ਹ ਭੇਜਿਆ ਗਿਆ। ਔਰ ਜਿਵੇਂ ਅਸੀਂ ਅੱਜ ਡਿਸਕਸ ਵੀ ਕਰਾਂਗੇ ਕਿ ਉਹਨਾਂ ਦੇ ਕਰੀਬੀ ਮੀਡੀਆ ਸੈੱਲ ਦੇ ਜਿਹੜੇ ਇੰਚਾਰਜ ਪਪਲਪ੍ਰੀਤ ਸਿੰਘ, ਜਿਹੜਾ ਇੱਕ ਐਕਟਿਵਿਸਟ ਔਰ ਜਰਨਲਿਸਟ, ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਚੁੱਕਿਆ ਕਿੱਥੋਂ ਹੈ ਪਤਾ ਨਹੀਂ, ਲੇਕਿਨ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕੱਥੂ ਨੰਗਲ ਜਿਹੜਾ ਡਿਸਟ੍ਰਿਕਟ ਅੰਮ੍ਰਿਤਸਰ ਸ਼ੋਅ ਕੀਤੀ ਹੈ। ਔਰ ਇਵੇਂ ਸਾਰਾ ਮੀਡੀਆ ਔਰ ਈਵਨ ਜਿਹੜਾ ਵਕਾਂਦਰੂ ਪੰਜਾਬੀ ਮੀਡੀਆ ਹੈ ਉਹ ਵੀ ਇਵੇਂ ਪ੍ਰੈਜ਼ੈਂਟ ਕਰਦਾ ਜਿਵੇਂ ਬਹੁਤ ਸੰਗੀਨ, ਬਹੁਤ ਵੱਡਾ ਕ੍ਰਿਮੀਨਲ, ਮੋਸਟ ਵਾਂਟਡ। ਕਈਆਂ ਦੀਆਂ ਤਾਂ ਸਟੋਰੀਜ਼ ਹੀ ਇਹ ਨੇ ਕਿ ਜੀ ਇੱਕ ਪੱਤਰਕਾਰ ਪਪਲਪ੍ਰੀਤ ਸਿੰਘ ਕਿਸ ਤਰ੍ਹਾਂ ਕ੍ਰਾਈਮ ਵਰਲਡ ਵਿੱਚ ਆਇਆ, ਜਿਵੇਂ ਕਿ ਉਹ ਕੋਈ ਡਰੱਗ ਮਾਫੀਆ ਦਾ ਕੋਈ ਹੈਡ ਬਣ ਗਿਆ ਹੋਏ। ਸੋ ਇਸ ਸਭ ਦੇ ਚਲਦੇ ਆ ਬਹੁਤ ਸਾਰਿਆਂ ਨੇ ਜਿਹੜਾ ਹੈ ਉਹ ਜਾਂ ਚੁੱਪ ਵੱਟੀ ਹੋਈ ਹੈ, ਜਾਂ ਨੈਗੇਟਿਵ ਭੁਗਤੇ ਨੇ, ਜਾਂ ਜਿਹੜੀਆਂ ਸਾਡੀਆਂ ਤਰ੍ਹਾਂ ਵੀ ਨੇ ਉਹਨਾਂ ਨੇ ਵੀ ਸਰਕਾਰ ਨੂੰ ਲਲਕਾਰਨ ਜਾਂ ਵੰਗਾਰਨ ਦੀ ਥਾਂ ਆਪਣੀਆਂ ਕਮਜ਼ੋਰੀਆਂ ਪੁਆਇੰਟ ਆਊਟ ਕਰਨ ਦੇ ਉੱਤੇ ਜ਼ਿਆਦਾ ਜ਼ੋਰ ਲਾਇਆ, ਜਿਹੜਾ ਘੱਟੋ ਘੱਟ ਮੈਨੂੰ ਜ਼ਰੂਰ ਇਹ ਸਾਰਾ ਕਾਰਾ ਇੱਕ ਸ਼ਰਮਨਾਕ ਵੀ ਲੱਗਾ। ਔਰ ਮੈਨੂੰ ਲੱਗਾ ਵੀ ਬਹੁਤ ਵਾਰ ਜਦੋਂ ਇਤਿਹਾਸ ਜੱਜ ਕਰਦਾ ਹੁੰਦਾ ਉਹਨਾਂ ਮੂਮੈਂਟਸ ਨੂੰ, ਜਿਵੇਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਉਹ ਮੂਮੈਂਟਸ ਜਦੋਂ ਗੁਰਦਾਸ ਨੰਗਲ ਦੀ ਗੜੀ 'ਚ ਉਹ 8-9 ਮਹੀਨੇ ਘਿਰੇ ਹੋਏ ਨੇ ਤੇ ਅਖੌਤੀ ਤੱਤ ਖਾਲਸਾ ਕਿਤੇ ਨੇੜੇ ਤੇੜੇ ਵੀ ਨਹੀਂ ਲੱਗਦਾ। ਇਸੇ ਤਰ੍ਹਾਂ ਕਰੰਟ ਦੌਰ 'ਚ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਵੇਂ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਆਪਣਾ ਜੋ ਅਰਦਾਸ ਸੀ ਉਹ ਨਿਭਾਈ। ਲੇਕਿਨ ਉਹੀ ਅਕਾਲੀ ਦਲ ਜਿਹਨੇ ਮਰਜੀਵੜਿਆਂ ਦੀ 2 ਲੱਖ ਫੌਜ ਭਰਤੀ ਕੀਤੀ ਹੋਈ ਸੀ, ਮਰਜੀਵੜਿਆਂ ਨੇ ਤਾਂ ਕਿੱਥੋਂ ਮਰਨਾ ਸੀ, ਜਿਹੜੇ ਉਹਨਾਂ ਦੇ ਆਗੂ ਹੀ ਜਿਹੜੇ ਨੇ ਉਹ ਬਾਹਾਂ ਖੜੀਆਂ ਕਰਕੇ ਬਾਹਰ ਨਿਕਲ ਆਏ ਤਾਂ ਉਹਨਾਂ ਲਈ ਮਰਨਾ ਕਿਹਨੇ ਸੀ। ਸੋ ਇਹ ਸਾਰੀਆਂ ਇਤਿਹਾਸ ਦਾ ਹਿੱਸਾ ਬਣਦੀਆਂ ਨੇ। ਅਸੀਂ ਫਖਰ ਵੀ ਲੈਂਦੇ ਹਾਂ ਪ੍ਰਾਊਡ ਮੂਮੈਂਟਸ ਦਾ, ਜਦੋਂ ਜਿਹੜਾ ਜੇ ਬਾਬਾ ਗੁਰਬਖਸ਼ ਸਿੰਘ 30 ਆਪਣੇ ਸਿੰਘਾਂ ਦੇ ਨਾਲ ਜੂਝੇ ਸੀ ਅਕਾਲ ਤਖਤ ਦੀ ਅਜ਼ਮਤ ਲਈ। ਅਸੀਂ ਯਾਦ ਕਰਦੇ ਹਾਂ ਭਾਈ ਤਾਰਾ ਸਿੰਘ ਵਾਂ ਦਾ ਅਸੀਂ ਜ਼ਿਕਰ ਪਿਛਲੇ ਹਫਤੇ ਦੇ ਪ੍ਰੋਗਰਾਮ 'ਚ ਕੀਤਾ ਸੀ ਕਿ ਕਿਵੇਂ ਉਹਨਾਂ ਦੇ ਨਾਲ ਭਾਵੇਂ 6-7 ਸਿੰਘ ਸੀ, ਹੋਰ ਆ ਗਏ, ਕੁੱਲ 22 ਉਹਨਾਂ ਦੀ ਗਿਣਤੀ ਸੀ। ਔਰ ਉਹਨਾਂ ਕਿਹਾ ਜੀ ਅਸੀਂ ਤਾਂ ਬਸ ਇਸੇ ਚਾਅ 'ਚ ਆਏ ਸੀ, ਸੀਸ ਭੇਟ ਕਰਨਾ ਗੁਰੂ ਨੂੰ। ਹੁਣ ਇਹ ਜਿਹੜੀ ਸਪਿਰਿਟ ਹੈ, ਮੈਂ ਸਮਝਦਾ ਵੀ ਅੱਜ ਇਸ ਕ੍ਰਾਈਸਿਸ ਜਦੋਂ ਕਿ ਕਾਮਨ ਸਿੱਖ, ਆਮ ਸਿੱਖ ਦੇ ਅੰਦਰ ਮੈਂ ਤਾਂ ਪਿਛਲੇ 3 ਹਫ਼ਤੇ ਤੋਂ ਦੇਖ ਰਿਹਾ ਜਿੰਨਾ ਕਾਲਾਂ ਦਾ ਸਿਲਸਿਲਾ, ਜਿੰਨੀ ਹਮਦਰਦੀ, ਜਿੰਨਾ ਪਿਆਰ, ਔਰ ਇਹ ਕਿ ਭਾਈ ਅਸੀਂ ਅਰਦਾਸ ਕਰੀਏ ਸਾਰੇ ਚੜ੍ਹਦੀ ਕਲਾ ਦੇ ਲਈ ਔਰ ਇਸ ਮਿਸ਼ਨ ਨੂੰ ਅੱਗੇ ਜਾਰੀ ਰੱਖਣਾ। ਸੋ ਇਹ ਆਮ ਸਿੱਖ ਤਾਂ ਹਮੇਸ਼ਾ ਹੀ ਉਹਦੇ ਅੰਦਰ ਗੁਰੂ ਦਾ ਵਾਸ ਹੈ ਔਰ ਉਹ ਗੁਰੂ ਦੀ ਗੱਲ ਜੋ ਵੀ ਕਰਨ ਵਾਲਾ ਉਹਨੂੰ ਦਿਲੋਂ ਪਿਆਰ ਕਰਦਾ ਨੇ। ਹੋਰ ਜਿਹੜੇ ਜਿਨ੍ਹਾਂ ਨੂੰ ਵੀ ਜ਼ੀਰੋ ਤੋਂ ਹੀਰੋ ਬਣਨ ਦਾ ਸ਼ੌਕ ਹੁੰਦਾ ਹੈ, ਫਿਰ ਉਹ ਹੀਰੋ ਤੋਂ ਜ਼ੀਰੋ ਬਣਦੇ ਨੇ। ਉਹ ਤਾਂ ਇੱਕ ਓਪਰਚੁਨਿਸਟ ਕਲਾਸ ਹੁੰਦੀ ਹੈ, ਜਿਹੜੇ ਇਸ ਰਸਤੇ ਤੁਰਦੇ ਨੇ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿ ਭਾਈ ਉਹਨਾਂ ਦੇ ਨਾਲ ਕੀ ਵਾਪਰ ਰਿਹਾ ਜਾਂ ਕੀ ਵਾਪਰੇਗਾ। ਲੇਕਿਨ ਫਿਰ ਇਤਿਹਾਸ ਜਵਾਬਦੇਹੀ ਮੰਗਦਾ ਹੁੰਦਾ ਹੈ ਉਸ ਨਸਲ ਦੇ ਲੋਕਾਂ ਤੋਂ ਕਿ ਭਾਈ ਜਦੋਂ ਇਹ ਚੱਲ ਰਿਹਾ ਸੀ ਤੇ ਤੁਸੀਂ ਕੀ ਕਾਰਾ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਕਿ ਦੁਸ਼ਮਣ ਕੱਛਾਂ ਵਜਾ ਰਿਹਾ ਕਿ ਇੱਕ ਪਾਸੇ ਜਿੱਥੇ ਲਗਭਗ 1 ਮਹੀਨਾ ਪਹਿਲਾਂ ਇਹ ਹੋਪ ਜਗਣ ਲੱਗ ਗਈ ਸੀ ਕਿ ਪੰਜਾਬ ਦੇ ਵਿੱਚ ਡਰੱਗਸ ਤੋਂ ਛੁਟਕਾਰੇ ਦੀ ਲਹਿਰ ਹੈ, ਅੰਮ੍ਰਿਤ ਛਕਣ ਦੀ ਜਿਹੜੀ ਹੈ ਇੱਕ ਬੜੇ ਜ਼ੋਰਦਾਰ ਮੁਹਿੰਮ ਦੇ ਥੱਲੇ ਅੰਮ੍ਰਿਤ ਛਕਾਉਣ ਦੀ ਨੌਜਵਾਨ ਇਵੇਂ ਹੀ ਭੱਜੇ ਆ ਰਹੇ ਨੇ ਜਿਵੇਂ ਆਇਰਨ ਡਸਟ ਜਿਹੜੀ ਹੈ ਉਹ ਮੈਗਨੇਟ ਵੱਲ ਜਿਹੜੀ ਹੈ ਆਉਂਦੀ ਹੈ। ਔਰ ਨਾਲ ਦੀ ਨਾਲ ਪਾਤਸ਼ਾਹੀ ਦਾਵਾ ਜਿਸ ਅੰਦਾਜ਼ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਰਟੀਕੂਲੇਟ ਕੀਤੀ, ਖਾਲਿਸਤਾਨ ਦੀ ਗੱਲ, ਕੌਮੀ ਘਰ ਦੀ ਗੱਲ, ਗੁਲਾਮੀ ਦੇ ਸੰਗਲ ਕੱਟਣ ਦੀ ਗੱਲ। ਸੋ ਇਹ ਸਾਰਾ ਜਿਹੜਾ ਹੈ ਇਸ ਵੇਲੇ ਜੇ ਅੱਜ ਬੀਜੇਪੀ ਦਾ ਇਸ ਲੈਵਲ ਦਾ ਇੱਕ ਟਰਬਨਡ ਬੰਦਾ ਜਿਹੜਾ ਰੈਂਟਾ ਸਿੱਖ ਰੱਖਿਆ ਹੋਇਆ ਉਹ ਕਹਿੰਦਾ ਵੀ ਸਾਡੀ ਸਰਕਾਰ, ਉਹਨਾਂ ਨੂੰ ਲੱਗਦਾ ਕਿ ਵੀ ਹੁਣ ਅਸੀਂ ਜਿਹੜਾ ਸਰਕਾਰ ਬਣਾਉਣ ਦੇ ਨੇੜੇ ਤੇੜੇ ਪਹੁੰਚ ਗਏ ਹਾਂ, ਸਾਰੇ ਜਿਹੜੇ ਨੇ ਕਾਣੇ ਕੀਤੇ ਹੋਏ ਨੇ ਜਾਂ ਡਰਾ ਲਏ ਨੇ। ਤੇ ਜਿਹੜੇ ਮਾੜੇ ਮੋਟੇ ਅਣਖੀ ਗੈਰਤ ਵਾਲੇ ਸੀ, ਇਹੀ ਨਹੀਂ ਕਿ
ਉੱਥੋਂ ਵਾਲਿਆਂ ਦੇ ਨੌਜਵਾਨ ਕਿੰਨੀਆਂ ਇਨਸੀਡੈਂਟਸ ਨੇ। ਅੱਜ ਹੀ ਕੈਨੇਡਾ ਤੋਂ ਸਾਡੇ ਇੱਕ ਐਕਟਿਵਿਸਟ ਨੇ, ਉਹਨਾਂ ਦੇ ਫਾਦਰ, ਉਹ ਆਪਣੇ ਫਾਦਰ ਦੇ ਜਿਹੜਾ ਉਹ ਸੰਸਕਾਰ ਦੇ ਮੌਕੇ ਗਏ, ਉਹਨਾਂ ਨੂੰ ਚੁੱਕਿਆ, ਉਹਨਾਂ ਦੇ ਉੱਤੇ ਜਿਹੜਾ ਉਹ ਕਿਵੇਂ ਜਿਹੜਾ ਉਹ, ਔਰ ਹਰ ਇੱਕ ਦਾ ਉਹ ਫੋਨ ਰਖਾ ਲੈਂਦੇ ਨੇ। ਔਰ ਕਿਉਂਕਿ ਉਸ ਚੋਂ ਬਾਹਰਲੇ ਜਿਹੜੇ ਵੀ ਕੋਈ ਕਨੈਕਸ਼ਨ ਨੇ ਜਾਂ ਦੂਜਾ, ਕਿਉਂਕਿ ਡਾਇਸਪੋਰਾ ਕਮਿਊਨਿਟੀ ਨੂੰ ਸਾਇਲੈਂਟ ਕਰਨਾ ਇਸ ਵੇਲੇ ਉਹਨਾਂ ਨੂੰ ਲੱਗਦਾ ਕਿ ਵੀ ਇਹਨੂੰ ਐਜ਼ ਏ ਟੈਕਟਿਕ ਇਸਤੇਮਾਲ ਕੀਤਾ ਜਾਏ। ਇਕੱਲਾ ਇਹੀ ਨਹੀਂ ਹੈ ਕਿ ਵੀ ਉਹ ਇਸ ਲੈਵਲ ਤੇ ਕਰ ਰਹੇ ਨੇ। ਅੱਜ ਹੀ ਹਾਲਾਂ ਬ੍ਰਿਟਿਸ਼ ਮੀਡੀਆ ਨੇ ਖਬਰਾਂ ਚਲਾਈਆਂ, ਉਹਨਾਂ ਦੇ ਮੀਡੀਆ ਨੇ ਜਾਂ ਗਵਰਨਮੈਂਟ ਲੈਵਲ ਦੇ ਉੱਤੇ ਉਹਨਾਂ ਨੇ ਡਿਨਾਈ ਕੀਤਾ ਕਿ ਬ੍ਰਿਟਨ ਦਾ ਜਿਹੜੀ ਟ੍ਰੇਡ ਡੀਲ ਇੰਡੀਆ ਦੇ ਨਾਲ ਚੱਲ ਰਹੀ ਸੀ, ਉਹ ਇੰਡੀਆ ਨੇ ਜਿਹੜੀ ਹੈ ਉਹ ਕੈਂਸਲ ਜਿਹੜੀ ਹੈ ਉਹਨੂੰ ਸਸਪੈਂਡ ਕੀਤਾ ਹੈ ਕਿ ਜੀ ਜਦੋਂ ਤੱਕ ਤੁਸੀਂ ਖਾਲਿਸਤਾਨੀ ਮੂਵਮੈਂਟ ਨੂੰ ਓਪਨਲੀ ਕੰਡੈਮ ਨਹੀਂ ਕਰਦੇ ਔਰ ਇਹਨਾਂ ਖਾਲਿਸਤਾਨੀਆਂ ਨੂੰ ਚੁੱਕ ਕੇ ਜੇਲ੍ਹਾਂ 'ਚ ਨਹੀਂ ਦਿੰਦੇ ਔਰ ਦੂਸਰਾ ਨਹੀਂ ਕਰਦੇ, ਅਸੀਂ ਅੱਗੇ ਨਹੀਂ ਤੋਰਾਂਗੇ। ਹਾਲਾਂ ਇੰਡੀਆ ਨੇ ਹੁਣ ਡਿਨਾਈ ਕੀਤਾ ਐਵੇਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੱਲਬਾਤ ਜਿਹੜੀ ਹੈ ਉਹ ਫਿਜ਼ਲ ਆਊਟ ਹੋਈ ਹੈ ਔਰ ਉਹਦਾ ਵੱਡਾ ਕਾਰਨ ਇਹੀ ਬਣਿਆ। ਸੋ ਜਿੱਥੇ ਉੱਥੋਂ ਦੀ ਹਕੂਮਤ ਤਾਂ ਬਾਹਰਲੇ ਸਿੱਖਾਂ ਨੂੰ ਕਿਵੇਂ ਜਿਹੜਾ ਉਹ ਬਦਨਾਮ ਕਰਨ ਦੇ ਲਈ, ਅਸੀਂ ਅੱਗੇ ਵੀ ਗੱਲ ਕੀਤੀ ਸੀ, ਕੈਨੇਡਾ ਦੇ ਨਾਲ ਆਸਟ੍ਰੇਲੀਆ, UK, US ਕਿਸ ਕਿਸਮ ਦਾ ਵਰਤਾਰ ਹੈ। ਤੇ ਜਿਹੜੀ ਕੌਮ ਦੀ ਗੱਲ, ਆਜ਼ਾਦੀ ਦੀ ਗੱਲ ਕਰਨ ਵਾਲੇ ਨੇ, ਜੇ ਉਹਨਾਂ ਤੋਂ ਅਸੀਂ ਜਿਹੜਾ ਉਹ ਡਿਸਟੈਂਸ ਕੀਤਾ ਹੈ ਜਾਂ ਕਰਨਾ ਹੈ, ਜਾਂ ਉਹ ਸਾਨੂੰ ਲੱਗਦਾ ਵੀ ਸਾਡੇ ਆਪਣੇ ਨਹੀਂ ਨੇ। ਕਿੰਨਿਆਂ ਕੁ ਨੇ ਇਹ ਜਵਾਬਦੇਹੀ ਕੀਤੀ ਹੈ ਕਿ ਭਾਈ NSA ਕਿਹੜੇ ਪਾਸਿਓਂ ਤੁਸੀਂ ਨਵਾਂ ਕਾਲਾ ਪਾਣੀ ਲੱਭ ਲਿਆ ਤੁਸੀਂ ਪੰਜਾਬ ਦੇ ਵਿੱਚ, ਔਰ ਜਿੰਨੇ ਫੜੇ ਹੋਏ ਨੇ ਨੌਜਵਾਨ, ਕੋਈ ਐਸਾ ਨਹੀਂ ਹੈ, ਮੈਂ ਉਹ ਬਿਆਨ ਨਹੀਂ ਕਰ ਸਕਦਾ ਕਿ ਜਿਸ ਅੰਦਾਜ਼ ਦੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਟਾਰਚਰ ਕੀਤਾ ਜਾ ਰਿਹਾ, ਕਈ ਜਿਹੜੇ ਨੇ ਬਿਲਕੁਲ ਹਿੱਲਣ ਤੱਕ ਦੇ ਸਮਰੱਥ ਨਹੀਂ ਨੇ ਔਰ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਵੀ ਜੇ ਸਾਡੇ ਵੱਡੇ ਤਬਕੇ ਨੂੰ ਇਹ ਸਮਝ ਨਹੀਂ ਆਏਗੀ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਔਰ ਉਹਦੇ ਲਈ ਸਾਨੂੰ ਕੰਮ ਕਰਨ ਦੀ ਲੋੜ ਹੈ, ਤੇ ਫਿਰ ਮੈਂ ਸਮਝਦਾ ਵੀ ਗੁਲਾਮ ਉਹੀ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ ਹੈ। ਜਿਸ ਨੂੰ ਜਿਹੜਾ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਔਰ ਅਸੀਂ ਜਿਵੇਂ ਜ਼ਿਕਰ ਕੀਤਾ ਕਿ ਨੈਸ਼ਨਲ ਸਿੱਖ ਡੇ ਪੈਰੇਡ 6ਵੀਂ, ਜਿਸ ਨੂੰ ਸਿੱਖ ਫਰੀडम ਮਾਰਚ ਦਾ ਨਾਮ ਵੀ ਦਿੱਤਾ ਗਿਆ, ਬੜੀ ਕਾਮਯਾਬੀ ਦੇ ਨਾਲ ਸੰਪੰਨ ਹੋਈ। ਹਾਲਾਂ ਇਸ ਵਾਰ ਕੁਝ ਰੁਕਾਵਟਾਂ ਵੀ ਸੀ, ਫਲੋਟ ਨਹੀਂ ਸੀ ਕੈਰੀ ਕੀਤੇ ਜਾ ਸਕਦੇ। ਜੋ ਡਿਵੈਲਪਮੈਂਟਸ ਵਾਸ਼ਿੰਗਟਨ DC ਕੈਪੀਟਲ ਹਿੱਲ ਤੇ ਹੋਈਆਂ ਜਦੋਂ ਟਰੰਪ ਜਿਹੜੇ ਨੇ ਉਹ ਆਪਣਾ ਅਹੁਦਾ ਉਹਨਾਂ ਨੇ ਛੱਡਣਾ ਸੀ, ਉਸ ਤੋਂ ਬਾਅਦ ਉਹਨਾਂ ਨੇ ਇਹ ਸੇਫਟੀ ਸਿਕਿਉਰਿਟੀ ਦਾ ਕਲੌਜ਼ ਜ਼ਿਆਦਾ ਐਨਫੋਰਸ ਕਰਨਾ ਸ਼ੁਰੂ ਕੀਤਾ ਕਿ ਜੀ ਇਹ ਵਹੀਕਲ ਜਿਹੜੀ ਹੈ ਐਜ਼ ਏ ਵੈਪਨ ਵੀ ਇਸਤੇਮਾਲ ਹੋ ਸਕਦੀ ਹੈ। ਸੋ ਇੱਕ ਸਟੇਜ ਦੇ ਉੱਤੇ ਪ੍ਰਬੰਧਕਾਂ ਨੂੰ ਲੱਗਦਾ ਸੀ ਵੀ ਇਹਨੂੰ ਕੈਂਸਲ ਕਰ ਦਈਏ, ਪਰ ਫਿਰ ਸਾਰੇ ਪਾਸੇ ਹੋਇਆ ਕਿ ਭਾਈ ਨਹੀਂ, ਇਹ ਸਾਡਾ ਪ੍ਰਾਈਡ ਹੈ ਔਰ ਮੈਸੇਜ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਜਾਂਦਾ ਹੈ ਹਜ਼ਾਰਾਂ, ਕਿਉਂਕਿ ਇਹ ਸਾਰਾ ਪੀਰੀਅਡ ਚੈਰੀ ਬਲੌਸਮ ਜਿਹੜਾ ਸੀਜ਼ਨ ਵੀ ਚੱਲ ਰਿਹਾ ਹੈ, ਬਹੁਤ ਵੱਡੀ ਗਿਣਤੀ, ਸਪਰਿੰਗ ਬ੍ਰੇਕ ਵੀ ਹੈ ਕਈ ਥਾਵਾਂ ਤੇ, ਔਰ ਬਹੁਤ ਵੱਡੀ ਗਿਣਤੀ 'ਚ ਸੈਲਾਨੀ ਟੂਰਿਸਟ ਆਏ ਹੁੰਦੇ ਨੇ ਔਰ ਇਹ ਮੈਸੇਜ ਵੀ ਜਾਂਦਾ। ਸੋ ਸਾਡੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਲੋਕਲ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬਾਨ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ 6ਵੀਂ ਸਿੱਖ ਡੇ ਪੈਰੇਡ ਨੂੰ, ਫਰੀडम ਮਾਰਚ ਨੂੰ ਬੜੀ ਕਾਮਯਾਬੀ ਦੇ ਨਾਲ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਬਈ ਈਸਟ ਕੋਸਟ ਦੇ ਆਲਮੋਸਟ ਸਾਰੀਆਂ ਹੀ, ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਤੱਕ ਬੱਸਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀ। 4 ਬੱਸਾਂ ਤਾਂ ਇਕੱਲੀਆਂ ਰਿਚਮੰਡ ਹਿੱਲ ਦੀਆਂ ਸੀ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸੰਗਤ ਦੀ ਪਾਰਟਿਸਿਪੇਸ਼ਨ ਸੀ। ਔਰ ਜਦੋਂ ਇਹ ਵੀ ਹੋਇਆ ਕਿ ਵੀ ਫਲੋਟ ਨਹੀਂ ਹੋਏਗਾ ਤੇ ਪਰੰਪਰਾ ਜਿਹੜੀ ਸਾਡੀ ਰਹੀ ਹੈ ਉਹ ਤਾਂ ਪਾਲਕੀ ਸਾਹਿਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜਿਹੜਾ ਉਹ ਗਲ 'ਚ ਢੋਲਕੀ ਦੇ ਔਰ ਚਿਮਟੇ ਦੇ ਨਾਲ ਸ਼ਬਦ ਪੜ੍ਹਨ ਦੀ ਸੱਚਮੁੱਚ ਹੀ ਉਹ ਨਜ਼ਾਰਾ ਦੇਖਣ ਵਾਲਾ ਸੀ ਔਰ ਬਹੁਤ ਵੱਡੀ ਅਟਰੈਕਸ਼ਨ ਸੀ। ਔਰ ਉਹਦੇ ਨਾਲ ਹੀ ਇਹ ਸੀ ਕਿ ਵੀ ਜਿਹੜੀਆਂ ਸਿੱਖ ਸੰਗਤਾਂ ਜਿੱਥੋਂ ਆਈਆਂ ਸੀ ਉਹ ਬੈਨਰ ਲੈ ਕੇ ਉਹਨਾਂ ਦੇ ਪਿੱਛੇ ਮਾਰਚ ਕਰਦੇ ਸੀ। ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਜ਼ਿੰਦਾਬਾਦ ਹੀ ਰੈਵਰਬੇਟ ਕਰ ਰਿਹਾ ਸੀ ਸਾਰੀ ਫਿਜ਼ਾ ਦੇ ਵਿੱਚ। ਔਰ ਈਵਨ ਬਾਹਰੋਂ ਵੀ ਇਸ ਵਾਰ ਰਿਪਰੈਜ਼ੈਂਟੇਟਿਵ ਗੈਦਰਿੰਗ ਵੀ ਕੈਨੇਡਾ ਤੋਂ, ਸਰੀ ਔਰ ਵੈਨਕੂਵਰ ਤੋਂ ਵੀ, ਜਿਨ੍ਹਾਂ ਨੇ ਐਡਰੈਸ ਵੀ ਕੀਤਾ। ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ ਕਿਉਂਕਿ ਪ੍ਰੋਗਰਾਮ ਲਾਈਵ ਚੱਲਿਆ ਸੀ ਔਰ ਹੁਣ ਵੀ ਮੌਜੂਦ ਹੈ ਸਾਡੇ YouTube ਔਰ Facebook ਤੇ ਉਹਨੂੰ ਦੇਖਿਆ ਜਾ ਸਕਦਾ। ਪਰ ਮੈਂ ਜ਼ਰੂਰ ਰੈਕਗਨਾਈਜ਼ ਕਰਨਾ ਚਾਹਾਂਗਾ ਕਿ ਹਿਊਸਟਨ ਟੈਕਸਾਸ ਤੋਂ ਡਾਕਟਰ ਹਰਦਮ ਸਿੰਘ ਆਜ਼ਾਦ
ਜਿਹੜੇ ਖੁਦ ਵੀ ਬੜੇ ਸਫਲ ਕਾਰੋਬਾਰੀ ਨੇ ਔਰ ਉਹ 70s ਦੇ ਜਿਹੜੇ ਨੇ ਲੇਟ 60s ਦੇ ਸ਼ਾਇਦ 67 ਦੇ ਅਮਰੀਕਾ 'ਚ ਆਏ ਹੋਏ ਨੇ। ਖਾਲਿਸਤਾਨ ਦੇ ਪੁਰਾਣੇ ਝੰਡਾ ਬਰਦਾਰ ਨੇ, ਉਹ ਸਪੈਸ਼ਲੀ ਫਲਾਈ ਕਰਕੇ ਆਏ ਔਰ ਠਹਿਰੇ ਵੀ ਚੱਠਾ ਸਾਹਿਬ ਵੱਲ। ਸਾਨੂੰ ਹੋਰ ਵੀ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਕਲਾ ਮਾਜ਼ੂ ਆਪਣੀ ਸਿੰਘਣੀ ਸਾਹਿਬਾਂ ਭੈਣ ਜੀ ਜਸਵਿੰਦਰ ਕੌਰ ਉਹਨਾਂ ਦੇ ਨਾਲ ਡਰਾਈਵ ਕਰਕੇ ਪਹੁੰਚੇ। 2 ਦਿਨ ਉਹ ਨਾਲ ਹੀ ਰਹੇ। ਨਾਲ ਦੀ ਨਾਲ ਉਹ ਸਾਡੇ ਅਸਿਸਟੈਂਟ ਵੀ ਹੁੰਦੇ ਨੇ TV 84 ਨੇ, ਕਿਉਂਕਿ ਲਾਈਵ ਕਵਰ ਕਰਨਾ ਸੀ। ਸਾਡੇ ਕੋਲ ਲਿਮਿਟ ਇਸ ਵਾਰ ਤੁਸੀਂ ਤਾਂ ਗੈਰ ਹਾਜ਼ਰੀ ਲਵਾਈ ਹੈ। ਔਰ ਇਸੇ ਤਰ੍ਹਾਂ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ ਆਪਣੇ ਸਮੁੱਚੇ ਪਰਿਵਾਰ ਦੇ ਨਾਲ, ਉਹਨਾਂ ਦੇ ਵੱਡੇ ਭਰਾਤਾ ਵੀ ਔਰ ਸਾਰੇ ਉਹਨਾਂ ਦੀ ਪਾਰਟਿਸਿਪੇਸ਼ਨ ਸੀ। ਸੋ ਇਹ ਸਾਰਾ ਹੀ ਪਾਰਟ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਦੇ ਨਾਲ ਜਿਹੜਾ ਖਾਸ ਤੌਰ 'ਤੇ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਜਿਹਦੇ 'ਚ ਨੌਜਵਾਨ ਬ੍ਰਿਗੇਡ ਨੇ ਕਾਫੀ ਵੱਡਾ ਰੋਲ ਅਦਾ ਕੀਤਾ, ਉਹ ਸੀ ਲੰਗਰ ਦਾ ਸੁਚੱਜਾ ਪ੍ਰਬੰਧ। ਸਵੇਰੇ 10 ਵਜੇ ਦੇ ਕਰੀਬ ਵੀ ਬ੍ਰੈਕਫਾਸਟ ਜਿਹਨੂੰ ਕਿਹਾ ਜਾਂਦਾ, ਪਰ ਸਾਡਾ ਦੇਸੀ ਬ੍ਰੈਕਫਾਸਟ ਹੀ ਲੰਚ ਹੁੰਦਾ, ਉਹ ਪੂਰਾ ਮੌਕੇ 'ਤੇ ਪਹੁੰਚੇ ਹੋਏ ਸੀ। ਫਿਰ ਜਦੋਂ ਕੈਪੀਟਲ ਹਿੱਲ 'ਤੇ ਆ ਕੇ ਕਨਕਲੂਜਨ ਹੋਣਾ ਸੀ, ਜਿੱਥੇ ਕਿ ਫਿਰ ਸਟੇਜ ਵੀ ਲੱਗੀ ਔਰ ਬਹੁਤ ਸਾਰੇ ਆਲਮੋਸਟ ਘੰਟਾ 1.5 ਘੰਟਾ ਢਾਡੀ ਸਿੰਘਾਂ ਨੇ, ਸਪੀਕਰਸ ਨੇ ਐਡਰੈਸ ਕੀਤਾ। ਉੱਥੇ ਫਿਰ ਅੱਡ-ਅੱਡ ਤਰ੍ਹਾਂ ਦੇ ਲੰਗਰ, ਇਕੱਲੇ ਇਹੀ ਨਹੀਂ ਕਿ ਜਿਹੜੇ ਪਾਰਟਿਸਪੈਂਟ ਸੀ ਉਹਨਾਂ ਲਈ, ਮੇਰਾ ਖਿਆਲ ਹੈ ਉਹਨਾਂ ਤੋਂ 3 ਗੁਣਾ ਜ਼ਿਆਦਾ ਜਿਹੜੇ ਉੱਥੇ ਆਏ ਹੋਏ, ਉਹ ਗੋਰੇ ਕਾਲੇ ਪੀਲੇ ਸਾਰੀਆਂ ਨਸਲਾਂ ਦੇ ਲੋਕ ਜਿਹੜੇ ਨੇ, ਉਹਨਾਂ ਦੇ ਲਈ ਇੱਕ ਬੜਾ ਚਾਅ ਵੀ ਸੀ ਔਰ ਉਹਨਾਂ ਨੇ ਬੜੇ ਇੱਜ਼ਤ ਦੇ ਨਾਲ ਆ ਕੇ ਜਿਹੜਾ ਉਸ ਔਰ ਕਿਤੇ ਪੀਜ਼ਾ ਵਰਤ ਰਿਹਾ, ਕਿਤੇ ਕੋਈ ਹੋਰ ਖਾਸ ਹੈ, ਕਿਤੇ ਹੋਰ ਲੰਗਰ ਇਹ ਸਾਡੀ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਕੌਮ ਦੇ ਉੱਤੇ। ਇਹ ਨਜ਼ਾਰਾ ਇਵੇਂ ਹੀ ਸੀ ਜਿਹਨੂੰ ਕਹਿੰਦੇ ਨੇ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਔਰ ਬਾਕੀ ਸਾਡੇ ਵੀਰ ਭਾਈ ਨਰਿੰਦਰ ਸਿੰਘ, ਉਹਨਾਂ ਦਾ ਘਰ ਹਮੇਸ਼ਾ ਵਾਂਗ ਹੀ ਜਿਹੜਾ ਹਰ ਇੱਕ ਲਈ ਵੈਲਕਮਿੰਗ ਹੁੰਦਾ ਔਰ ਉਹਨਾਂ ਨੇ ਵੀ ਪੂਰਾ ਸੇਵਾ ਦੇ ਪਿੜ ਦੇ ਵਿੱਚ ਵੀ ਔਰ ਬਾਕੀ ਹਰ ਪੱਖੋਂ ਵੀ, ਕਿਉਂਕਿ ਇਹ ਆਪਣੇ ਆਪ 'ਚ ਜਦੋਂ ਤੁਸੀਂ ਗੁਰੂ ਦੀ ਸੇਵਾ 'ਚ ਆਪਣਾ ਆਪਾ ਲਿਆਂਦੇ ਹੋ ਤੇ ਫਿਰ ਉਸ ਦਾ ਇੱਕ ਆਪਣਾ ਹੀ ਰੰਗ ਉਸ ਸ਼ਖਸੀਅਤ ਦੇ ਉੱਤੇ ਚੜ੍ਹਦਾ ਔਰ ਅਸੀਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਇਸ ਦੇ ਨਾਲ ਜਿਹੜਾ ਫਿਰ ਨੈਕਸਟ ਡੇ ਕੱਲ੍ਹ, ਕਿਉਂਕਿ ਅਸੀਂ ਉੱਥੇ ਹੀ ਸੀ, ਰਾਤ ਜਾਂਦੇ ਹਾਂ ਸਾਨੂੰ ਜਦੋਂ ਅਸੀਂ ਡਰਾਈਵ ਕਰ ਰਹੇ ਸੀ ਪਤਾ ਲੱਗਾ ਭਾਈ ਗੁਰਦਰਸ਼ਨ ਸਿੰਘ ਜਿਹੜੇ ਇੱਕ ਗੁਰੂ ਨੂੰ ਪਰਨਾਏ ਹੋਏ ਪੰਥ ਪ੍ਰਸਤ ਗੁਰਸਿੱਖ ਨੇ, ਸਿੱਖੀ ਪ੍ਰਚਾਰ ਕਰਦੇ ਨੇ, ਹਾਲਾਂਕਿ ਜੀਵਨ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ। ਕਈ ਵਾਰ ਤੁਹਾਨੂੰ ਐਸੇ ਦੌਰ 'ਚੋਂ ਵੀ ਗੁਜ਼ਰਨਾ ਪੈਂਦਾ ਜਿਹੜਾ ਤੁਹਾਡੀ ਪਰਖ ਦੀ ਘੜੀ ਵੀ ਹੁੰਦੀ ਹੈ। ਔਰ ਉਹਨਾਂ ਦੇ ਬਜ਼ੁਰਗ ਪਿਤਾ ਜੀ ਬਾਪੂ ਪ੍ਰੀਤਮ ਸਿੰਘ ਜਿਹੜੇ ਕਿ ਲਗਭਗ 98 ਸਾਲ ਦੀ ਉਮਰ 'ਚ ਉਹਨਾਂ ਚੜ੍ਹਾਈ ਕੀਤੀ। ਹਾਲਾਂਕਿ ਅੱਜ ਉਹਨਾਂ ਦੀ ਕ੍ਰਿਮੇਸ਼ਨ ਅੰਤਮ ਅਰਦਾਸ ਸੀ, ਪਰ ਉਹਨਾਂ ਨੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਕੱਲ੍ਹ ਪਾਇਆ। ਸੋ ਮੈਂ ਆਲਰੇਡੀ ਮੈਨੂੰ ਸੀ ਵੀ ਅਸੀਂ ਸਟੂਡੀਓ ਤੋਂ ਬਾਹਰ ਹੈ, ਜੇ ਮੈਂ ਅੱਜ ਰੁਕਦਾ ਫਿਰ ਅਸੀਂ TV 84 ਦੇ ਵਿਊਅਰਸ ਤੱਕ ਪਹੁੰਚ ਨਹੀਂ ਸੀ ਕਰ ਪਾਣੀ। ਸੋ ਦਰਸ਼ਕ ਦੇਖ ਸਕਦੇ ਨੇ ਪਿਕਚਰਸ, ਉਹਨਾਂ ਦੇ ਘਰ ਉਹਨਾਂ ਦਾ ਕਲੋਜ਼ ਫੈਮਿਲੀ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਵੀ ਹੁੰਦਾ ਹੈ ਕਿ ਜਿਹੜੇ ਸਾਡੇ ਸਾਥੀ ਸਹਿਯੋਗੀ ਨੇ ਇਸ ਪੰਥ ਦੀ ਚੜ੍ਹਦੀ ਕਲਾ ਦੇ ਰਸਤੇ ਦੇ ਪਾਂਧੀ ਨੇ, ਉਹਨਾਂ ਦੇ ਨਾਲ ਦੁੱਖ ਸੁੱਖ ਦੀ ਸਾਂਝ ਹੋਏ। ਔਰ ਮੈਂ ਇੱਥੇ ਇਹ ਵੀ ਦੱਸ ਦਿਆਂ ਕਿ ਹਾਲਾਂਕਿ ਕੱਲ੍ਹ ਅਗੇਨ ਇੱਕ ਵੱਡਾ ਪ੍ਰੋਗਰਾਮ ਜਿਹੜਾ ਕਿ ਇੱਥੋਂ ਦੇ ਡੋਨੋਵਨ ਰਿਚਰਡਸਨ ਨੇ ਇੰਚਾਰਜ ਬੋਰੋ ਪ੍ਰੈਜ਼ੀਡੈਂਟ ਨੇ, ਬੋਰੋ ਪ੍ਰੈਜ਼ੀਡੈਂਟ 120-55 ਕੁਈਨਜ਼ ਬੁਲੇਵਾਰਡ ਕਿਊ ਗਾਰਡਨ 'ਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਹੋਇਆ। ਉਹਦੇ 'ਚ ਸਾਰੇ ਇਲੈਕਟਿਡ ਆਫੀਸ਼ੀਅਲਸ ਔਰ ਦੂਸਰੇ ਹਾਜ਼ਰ ਹੋਣਗੇ, ਦਰਸ਼ਕ ਦੇਖ ਵੀ ਸਕਦੇ ਨੇ। ਔਰ ਉਹਦੇ 'ਚ ਮੈਨੂੰ ਵੀ ਐਜ਼ ਏ ਕੀਨੋਟ ਸਪੀਕਰ ਇਨਵਾਈਟ ਕੀਤਾ ਹੋਇਆ ਸੀ, ਲੇਕਿਨ ਅੱਜ ਮੈਂ ਪੋਲਾਈਟਲੀ ਜਿਹੜਾ ਹੈ ਉਹ ਆਪਣਾ ਉਹਨਾਂ ਨੂੰ ਦੱਸਿਆ। ਮੈਂ ਕਿਹਾ ਜੀ ਅਸੀਂ ਸਾਡੇ ਤੋਂ ਫਿਰ ਨਾਰਾਜ਼ ਹੋ ਜਾਂਦੇ ਨੇ TV 84 ਦੇ ਵਿਊਅਰਸ, ਕਿਉਂਕਿ ਆਉਣ ਵਾਲੇ ਫਿਰ ਵੀਕਐਂਡ ਦੇ ਉੱਤੇ ਅਸੀਂ ਸਟਾਕਟਨ ਲਈ ਫਲਾਈ ਕਰਨਾ, ਫਿਰ ਇੱਕ ਅੱਧਾ ਪ੍ਰੋਗਰਾਮ ਵਿੱਚੋਂ ਰਹਿ ਜਾਂਦਾ। ਸੋ ਅਸੀਂ ਇਹ ਵੀ ਜਿਹੜੇ ਲੋਕਲ ਜਿਹਦੇ 'ਚ ਸਾਰੇ ਸਿਟੀ ਆਫੀਸ਼ੀਅਲਸ ਹੋਣੇ ਨੇ, ਇਸ 'ਚ ਵੀ ਅਪੀਲ ਕਰਾਂਗੇ ਕਿ ਇਸ ਦੇ ਵਿੱਚ ਸਾਡੇ ਵੀਰ ਭੈਣਾਂ ਪਾਰਟਿਸਿਪੇਟ ਕਰਨ। ਹੁਣ ਇੱਕ ਪਾਸੇ ਤਾਂ ਜਿੱਥੇ ਖਾਲਸਾਈ ਸਪਿਰਿਟ ਉਹ ਕੈਪੀਟਲ ਹਿੱਲ 'ਤੇ ਹੋਏ ਜਾਂ ਥਾਂ ਹੀ ਜਿੱਥੇ ਵੀ ਅੱਜ ਹੀ 1000 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਦਾ ਜੱਥਾ ਪਿਛਲੇ ਕੱਲ
ਉਹ ਪਾਕਿਸਤਾਨ ਲਈ ਰਵਾਨਾ ਹੋਇਆ, ਜਿਹੜਾ ਨਨਕਾਣਾ ਸਾਹਿਬ ਤੋਂ ਲੈ ਕੇ ਪੰਜਾ ਸਾਹਿਬ ਤੱਕ ਲਗਭਗ 10 ਦਿਨ ਦਾ ਟੂਰ ਹੈ। ਉੱਥੇ ਉਹਨਾਂ ਨੇ ਪਾਰਟਿਸਿਪੇਟ ਕਰਨੀ। ਹੁਣ ਕਿਉਂਕਿ ਇਹ ਭਾਰਤੀ ਸਿਸਟਮ ਨੂੰ ਵੀ ਪਤਾ ਹੈ ਕਿ ਵੀ 4 ਚੁਫੇਰੇ ਜਿੱਥੇ ਜਿੱਥੇ ਵੀ ਨਗਰ ਕੀਰਤਨ ਨੇ, ਅੱਜ ਹੀ ਮੈਂ UK ਦੀ ਰਿਪੋਰਟਿੰਗ ਦੇਖ ਰਿਹਾ ਸੀ, ਜਰਮਨੀ ਦੀ ਦੇਖ ਰਿਹਾ ਸੀ, ਆਲਰੇਡੀ ਉਹ ਟ੍ਰੈਂਡ ਤਾਂ ਸ਼ੁਰੂ ਹੋ ਗਿਆ ਕਈਆਂ 'ਚ ਅਪ੍ਰੈਲ 14 ਦੇ ਬਾਅਦ ਹੈ, ਕਿਤੇ ਫਿਰ ਉਸ ਤੋਂ ਇੱਕ ਹਫ਼ਤਾ ਪਹਿਲਾਂ ਹੈ। ਸੋ ਇਹ ਜ਼ਾਹਰ ਹੈ ਕਿ ਵੀ ਪੈਰੇਡ ਇੱਕ ਹਫ਼ਤਾ ਪਹਿਲਾਂ ਦੀ ਹੈ ਕਈਆਂ 'ਚ, ਜਿਵੇਂ 29 ਅਪ੍ਰੈਲ ਨੂੰ ਗੁਰਦੁਆਰਾ ਰਿਚਮੰਡ ਹਿੱਲ ਔਰ ਸਾਰੇ ਈਸਟ ਕੋਸਟ ਦੇ ਗੁਰਦੁਆਰਿਆਂ ਵੱਲੋਂ ਜਿਹੜੀ ਪੈਰੇਡ ਹੀ ਖਾਲਿਸਤਾਨ ਪਰੇਡ ਵੱਜਦੀ ਉਹ ਹੈ। ਸੋ ਇਹਨਾਂ ਨੂੰ ਇੰਡੀਅਨ ਸਿਸਟਮ ਨੂੰ ਵੀ ਹੁੰਦਾ ਹੈ ਕਿ ਵੀ ਹੁਣ ਉੱਥੇ ਲਹਿਰਾ ਰਹੇ ਖਾਲਿਸਤਾਨ ਦੇ ਝੰਡੇ ਔਰ ਕੇਸਰੀ ਨਿਸ਼ਾਨ ਔਰ ਖਾਲਿਸਤਾਨ ਜ਼ਿੰਦਾਬਾਦ ਦੀ ਗੂੰਜ, ਉਸ ਨੂੰ ਕਿਵੇਂ ਉਹ ਨੈਗੇਟ ਕਰਨ, ਕਿਵੇਂ ਉਸ ਨੂੰ ਜਿਹੜਾ ਉਹ ਛੁਟਿਆਉਣ ਦੀ ਕੋਸ਼ਿਸ਼ ਕਰਨ। ਸੋ ਜਿਹੜੇ ਉਹਨਾਂ ਨੇ ਆਪਣੇ ਪੱਗਾਂ ਵਾਲੇ ਰੱਖੇ ਹੋਏ ਨੇ ਇਸ ਕਿਸਮ ਦੇ ਉਹ ਇੰਪਲੋਈ ਨੇ, ਬਿਊਰੋਕਰੈਟ ਨੇ ਜਾਂ ਪੇਡ ਜੇ ਰੈਂਟਾ ਸਿੱਖ ਨੇ, ਅੱਜ ਹੀ ਮੈਂ ਦੇਖ ਰਿਹਾ ਸੀ ਕਿ ਵੀ ਵਾਸ਼ਿੰਗਟਨ ਦੇ ਨੇੜੇ ਹੀ ਕੋਈ ਸਮਾਗਮ ਕਰਕੇ ਇਸ ਕਿਸਮ ਦੇ ਜਿਹੜੇ ਟੁਚੇ ਨੇ ਉਹਨਾਂ ਨੇ ਕੁਝ ਹੋਰ ਟੁਚੇ ਇਕੱਠੇ ਕਰਕੇ ਉਹਨਾਂ ਨੂੰ ਸਿੱਖ ਹੀਰੋ ਐਵਾਰਡ ਦਿੱਤੇ। ਔਰ ਉਹਨਾਂ 'ਚ ਸਿੱਖ ਹੀਰੋ ਐਵਾਰਡ ਲੈਣ ਵਾਲਿਆਂ ਸਭ ਤੋਂ ਮੂਹਰੇ ਜਿਹੜਾ ਤਰਨਜੀਤ ਸਿੰਘ ਸੰਧੂ ਐਂਬੈਸਡਰ ਹੈ ਇੰਡੀਆ ਦਾ ਅਮਰੀਕਾ 'ਚ, ਇਹਦੇ ਬਾਵਜੂਦ ਕਿ 2 ਟਰਮਸ ਤੋਂ ਬਾਅਦ ਵੀ ਸ਼ਾਇਦ ਉਹਨੂੰ 3rd ਐਕਸਟੈਂਸ਼ਨ ਦਿੱਤੀ ਹੋਈ ਹੈ। ਸਾਡਾ ਕਿਸੇ ਨਾਲ ਕੋਈ ਅਦਰਵਾਈਜ਼ ਵੈਰ ਵਿਰੋਧ ਨਹੀਂ, ਲੇਕਿਨ ਜਦੋਂ ਇਹ ਸਟੇਟ ਦੇ ਸੰਦ ਬਣੇ ਹੋਏ ਨੇ ਉਹਦੇ ਲਈ ਇਸਤੇਮਾਲ ਹੁੰਦੇ ਨੇ। ਹੁਣ ਇੱਕ ਪਾਸੇ 4 ਚੁਫੇਰੇ ਪੰਜਾਬ 'ਚ ਕੀ ਚੱਲ ਰਿਹਾ ਹੈ, ਹਰ ਸਿੱਖ ਮਹਿਸੂਸ ਕਰਦਾ ਹੈ, ਉਹ ਜਾਣਨਾ ਚਾਹੁੰਦਾ ਅਗਲੇ ਪਲ ਕਿ ਉੱਥੇ ਕੀ ਹੋ ਰਿਹਾ। ਦੁਨੀਆ ਭਰ ਦੇ ਸਿੱਖ ਜਿਵੇਂ ਉਹਨਾਂ ਨੇ ਜ਼ੋਰਦਾਰ ਪ੍ਰੋਟੈਸਟ ਕੀਤੇ ਨੇ ਪਿਛਲੇ 3 ਹਫ਼ਤਿਆਂ 'ਚ ਸਾਹਮਣੇ, ਔਰ ਇਹ ਸੰਧੂ ਸਾਹਿਬ ਫਰਮਾ ਰਹੇ ਨੇ ਖਾਲਸਾ ਇਜ਼ ਏ ਯੂਨਾਈਟਿੰਗ ਐਂਡ ਨਾਟ ਏ ਡਿਵਾਈਡਿੰਗ ਫੋਰਸ ਸੇਜ਼ ਐਂਬੈਸਡਰ ਤਰਨਜੀਤ। ਨਾਲ ਉਹਨੂੰ ਇਹ ਹੀਰੋ ਨੇ, ਉਹ ਇਹ ਹਿੰਦੂਤਵਾ ਹੀਰੋ ਦੇ ਲੈ ਲਓ ਅਵਾਰਡ, ਉਹ ਤੁਹਾਨੂੰ ਮਿਲਦੇ ਹੀ ਨੇ। ਤੁਸੀਂ ਕਿਉਂ ਸਿੱਖੀ ਦੇ ਨਾਂ ਦੇ ਉੱਤੇ ਕਲੰਕ ਬਣ ਰਹੇ ਹੋ? ਔਰ ਇਹ ਮੈਂ ਜਿਵੇਂ ਕਿਹਾ ਕਿ ਭਾਈ ਤੇਜਾ ਸਿੰਘ ਸਮੁੰਦਰੀ ਦਾ ਪੋਤਾ, ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ, ਉਹ ਇਹ ਕਹਿ ਰਿਹਾ ਹੋਏ ਕਿ ਜੀ ਇਹ, ਔਰ ਉਹਦੀ ਜੇ ਤੁਸੀਂ ਸਟੇਟਮੈਂਟ ਦੇਖੋ, ਇਹ ਜਿਹੜਾ ਕਿ ਜੀ ਇਹ ਖਾਲਸਾ ਜਿਹੜਾ ਇਹ ਯੂਨਾਈਟਿੰਗ ਫੋਰਸ ਹੈ, ਨਾਟ ਏ ਡਿਵਾਈਡਿੰਗ ਫੋਰਸ। ਡਿਵਾਈਡ ਕੌਣ ਕਰ ਰਿਹਾ ਭਾਈ? ਤੁਸੀਂ ਤਾਂ ਉਸ ਪਾਰਟੀ ਦੀ ਹਕੂਮਤ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਜਿਨ੍ਹਾਂ ਦਾ ਸਪੋਕਸਮੈਨ ਕਹਿ ਰਿਹਾ ਵੀ ਸਾਡੀ ਪੰਜਾਬ ਸਰਕਾਰ ਬਣ ਲੈਣ ਦਿਓ, ਅਸੀਂ 5 ਕਕਾਰਾਂ ਵਾਲੇ ਨੂੰ ਸਿੱਖ ਨਹੀਂ ਮੰਨਦੇ, ਅਸੀਂ ਤਾਂ ਇਹ ਕਰਾਂਗੇ। ਸੋ ਯੂਨਾਈਟ ਕੌਣ ਕਰ ਰਿਹਾ ਤੇ ਡਿਵਾਈਡ ਕੌਣ ਕਰ ਰਿਹਾ? ਫਿਰ ਉਹ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜੀ ਇਹ ਜਿਹੜਾ ਅਕਾਲ ਤਖਤ ਤੇ ਫਲੈਗ ਹੈ, ਨਿਸ਼ਾਨ ਸਾਹਿਬ ਇਜ਼ ਏ ਫਲੈਗ ਆਫ ਯੂਨਿਟੀ, ਪੀਸ ਐਂਡ ਯੂਨੀਵਰਸਲ ਲਵ, the Indian diplomat said, asserting that Sikhism is a religion of inclusion, brotherhood, love and equality। ਪਰ ਜਨਾਬੇ ਆਲਾ ਜਿਸ ਧਰਮ ਨੂੰ, ਜਿਸ ਆਈਡੀਓਲੋਜੀ ਦੀ ਸਰਕਾਰ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਉਹ ਤਾਂ ਜ਼ਾਤ ਪਾਤ 'ਚ ਯਕੀਨ ਰੱਖਦੀ ਹੈ। ਉਹਨੇ ਤਾਂ ਨਫ਼ਰਤ ਦਾ ਉਹ ਆਲਮ ਪੈਦਾ ਕੀਤਾ ਹੋਇਆ। ਉੱਥੇ ਮਸੀਤਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ। ਇਹਨਾਂ ਦੇ ਇੱਕ ਪਾਸੇ ਰਾਮਨੌਮੀ ਦੇ ਚੱਲਦਿਆਂ ਇਹਨਾਂ ਨੇ 100 ਤੋਂ ਜ਼ਿਆਦਾ ਮਸੀਤਾਂ ਜਿਹੜੀਆਂ ਨੇ ਉਹ ਅੱਗ ਦੇ ਹਵਾਲੇ ਕੀਤੀਆਂ ਨੇ। ਪੁਰਾਣੇ ਮਦਰਸੇ 300 ਸਾਲ ਪਹਿਲੇ, ਅੱਜ ਹੀ ਹਰਿਆਣੇ ਦੀ ਇੱਕ ਮਸੀਤ ਨੂੰ ਵੈਂਡਲਾਈਜ਼ ਕੀਤਾ ਇਹਨਾਂ ਨੇ। ਸੋ ਇਹ ਤੁਹਾਨੂੰ ਤੁਸੀਂ ਅੰਨੇ ਹੋ ਚੁੱਕੇ ਹੋ ਜਾਂ ਇੰਨੀ ਤੁਹਾਡੇ 'ਚ ਬੇਗੈਰਤੀ ਹੈ ਕਿ ਵੀ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਵੀ ਤੁਸੀਂ ਇਹ ਕੀ ਕਰ ਰਹੇ ਹੋ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਨੇ ਇਸ ਕਿਸਮ ਦੀ ਜਿਹੜੀ ਬੇਗੈਰਤ ਲੋਕ, ਉਹਨਾਂ ਨੂੰ ਇਹ ਐਕਸਟੈਂਸ਼ਨਸ ਇਸ ਲਈ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਉਹਨਾਂ ਨੇ ਜਿਹੜਾ ਹਿੰਦੂ ਤਵੀਆਂ ਦਾ ਪਰਪਸ ਸਰਵ ਕਰਨਾ ਹੈ। ਔਰ ਮੈਂ ਕਨਕਲੂਜਨ 'ਚ ਅੱਜ ਮੈਨੂੰ ਇੱਕ ਮਿਸਟਰ ਲਾਰੈਂਸ ਫਰਲੈਂਗੇਟੀ ਇੱਕ ਸ਼ਾਇਰ ਹੋਏ ਨੇ ਅਮਰੀਕਾ ਦੇ, ਜਦੋਂ ਮੈਂ ਇਹ ਨਜ਼ਮ ਦੇਖੀ ਤਾਂ ਮੈਨੂੰ ਲੱਗਾ ਕਿ ਬਈ ਇਹ ਹਰ ਜ਼ਮਾਨੇ ਦੇ ਹਰ ਵੇਲੇ ਦੇ ਲੋਕ, ਇੱਕ ਪਾਸੇ ਉਹ ਜਿਹੜੇ ਸਿਰ ਤਲੀ ਤੇ ਰੱਖ ਕੇ ਆਪਣੇ ਕੌਮ ਦੇ ਲਈ ਜੂਝਣ ਵਾਲੇ ਨੇ, ਇੱਕ ਉਹ ਜਿਹੜੇ ਬਿਲਕੁਲ ਬੇਗੈਰਤ ਹੋ ਕੇ ਦੁਸ਼ਮਣ ਦੇ ਹੱਥਾਂ 'ਚ ਖੇਡ ਕੇ ਉਹਨਾਂ ਦੇ ਹੱਕਾਂ ਹਿੱਤਾਂ ਨੂੰ ਜਿਹੜਾ ਉਹ ਉਹਨਾਂ ਦੇ ਲਈ ਖਲੋਤੇ ਹੁੰਦੇ ਨੇ। ਤੇ ਇਹਦਾ ਨਜ਼ਮ ਦਾ ਉਨਵਾਨ ਹੀ ਹੈ ਪਿਟੀ ਦਾ ਨੇਸ਼ਨ, ਕਿ ਉਹ ਉਹਨਾਂ ਦੇ ਉੱਤੇ ਦਇਆ, ਪਿਟੀ ਵੀ ਹੁੰਦਾ ਕਿ ਵੀ ਇਹਨਾਂ ਤੋਂ ਵੱਲ ਦੇਖ ਕੇ ਅਸੀਂ ਜਿਹੜਾ ਉਹ ਕੀ ਕਰੀਏ, ਇਹਨਾਂ ਦੇ ਉੱਤੇ ਸ਼ਰਮ ਆਉਂਦੀ ਹੈ। ਇਹ ਪਿਟੀ ਦਾ ਨੇਸ਼ਨ ਹੂਜ਼ ਪੀਪਲ ਆਰ ਸ਼ੀਪ, ਕਿ ਜਿਹੜੇ ਬੱਕਰੀਆਂ ਵਾਂਗ ਨੇ, ਭੇਡਾਂ ਵਾਂਗ ਨੇ। ਪਿਟੀ ਦਾ ਨੇਸ਼ਨ whose people are sheep and whose shepherds mislead them।
ਕਿ ਜਿਹਦੇ ਜਿਹੜੇ ਆਜੜੀ ਨੇ ਉਹ ਉਹਨਾਂ ਨੂੰ ਮਿਸਲੀਡ ਕਰਦੇ ਨੇ, ਗੁੰਮਰਾਹ ਕਰਦੇ ਨੇ। ਪਿਟੀ ਦਾ ਨੇਸ਼ਨ whose people are sheep and whose shepherds mislead them. Pity the nation whose leaders are liars, whose sages are silenced. ਕਿ ਜਿਨ੍ਹਾਂ ਦੇ ਲੀਡਰ ਝੂਠੇ ਨੇ, ਜਿਨ੍ਹਾਂ ਦੇ ਜਿਹੜੇ ਸਿਆਣੇ ਲੋਕ ਨੇ, ਸੇਜ ਵਿਦਵਾਨ ਲੋਕ, ਉਹ ਚੁੱਪ ਕਰ ਜਾਂਦੇ, ਚੁੱਪ ਹੋਏ ਬੈਠੇ ਨੇ। Pity the nation whose leaders are liars, whose sages are silenced, and whose bigots haunt the airwaves. Pity the nation that raises not its voice except to praise conquerors and acclaim the bully as hero and aims to rule the world with force and by torture. ਕਿ ਉਹਨਾਂ ਦੇ ਉੱਤੇ ਕੀ ਅਸੀਂ ਉਹਨਾਂ ਨੂੰ ਕਹੀਏ, ਜਿਨ੍ਹਾਂ ਦੇ ਜਿਹੜੇ ਲੀਡਰ ਨੇ, ਉਹ ਜਿਹੜੇ ਕੰਕਰਰ ਨੇ, ਜਿਹੜੇ ਤੁਹਾਡੇ ਉੱਤੇ ਕਬਜ਼ਾ ਕਰਕੇ ਬੈਠੇ ਨੇ, ਤੁਹਾਨੂੰ ਟੌਰਚਰ ਕਰ ਰਹੇ ਨੇ, ਤੁਹਾਡੇ ਹੱਕ ਖੋਹ ਰਹੇ ਨੇ, ਤੁਸੀਂ ਉਹਨਾਂ ਦੇ ਜਿਹੜੇ ਆ ਉਹ ਕਸੀਦੇ ਜਿਹੜੇ ਆ ਉਹ ਕੱਢ ਰਹੇ ਹੋ, ਉਹਨਾਂ ਦੇ ਗੀਤ ਗਾ ਰਹੇ ਹੋ। ਐਂਡ ਉਹਨਾਂ ਦਾ ਐਂਡ ਐਕਲੇਮ ਦਾ ਬੁਲੀ ਐਜ਼ ਹੀਰੋ ਐਂਡ ਏਮਸ ਟੂ ਰੂਲ ਦਾ ਵਰਲਡ ਵਿਦ ਫੋਰਸ ਐਂਡ ਬਾਈ ਟੌਰਚਰ। ਕਿ ਜਿਹੜੇ ਔਰ ਇਹ ਸਾਰੇ ਹੀ ਮੈਂ ਦੇਖ ਰਿਹਾ ਸੀ ਵੀ ਜਿੰਨੇ ਲਫ਼ਜ਼ ਇਹ ਜਦੋਂ ਵੀ ਇਹਨੇ ਲਿਖੀ, ਅੱਜ ਜਦੋਂ ਅਸੀਂ ਭਾਰਤੀ ਸਿਸਟਮ ਵੱਲ ਦੇਖਦੇ ਹਾਂ ਤਾਂ ਇਹ ਤਰਨਜੀਤ ਸਿੰਘ ਸੰਧੂ ਤੋਂ ਲੈ ਕੇ ਉਸ ਕਿਸਮ ਦੇ ਜਿਹੜੇ ਸਾਰੇ ਹੀ ਬੱਚੇ ਜਮੂਰੇ ਉਹਨਾਂ ਦੇ ਨੇ, ਟੌਂਟ ਬਟੌਂਟ, ਉਹ ਮੇਰੀਆਂ ਨਜ਼ਰਾਂ ਸਾਹਮਣੇ ਆ ਰਹੇ ਨੇ। ਫਿਰ pity the nation that knows no other language but its own and no other culture but its own. Pity the nation whose breath is money and sleeps the sleep of the too well fed. Pity the nation, oh pity the people who allow their rights to erode and their freedoms to be washed away. My country, tears of thee, sweet land of liberty. ਹੁਣ ਇਹ ਹੈ ਕਿ ਵੀ ਉਹ ਲੋਕ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਧਿਕਾਰ ਹੈ। ਇਹ ਪਿੱਟੀ ਦਾ ਮਤਲਬ ਹੈ ਕਿ ਇਹਨਾਂ ਦੇ ਉੱਤੇ ਧਿਕਾਰ ਹੈ, ਲਾਹਨਤ ਹੈ ਉਹਨਾਂ ਦੇ, ਕਿ ਭਾਈ ਜਿਹੜੇ ਲੋਕ ਜਿਨ੍ਹਾਂ ਦਾ ਸਾਹ ਹੀ ਪੈਸਾ, whose breath is money, ਜਿਹੜੇ ਉਹ ਐਨ ਰੱਜ ਕੇ ਜਿਹੜੇ ਨੇ ਉਹ ਘਰਾੜੇ ਮਾਰ ਕੇ ਸੌ ਰਹੇ ਹੁੰਦੇ ਨੇ, ਪਰ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਹੁੰਦਾ ਦੂਸਰੇ ਉਹਨਾਂ ਦੇ ਸਾਥੀਆਂ ਦੇ ਕਿਵੇਂ ਹੱਕਾਂ ਦੇ ਉੱਤੇ ਛਾਪੇ ਵੱਜ ਰਹੇ ਨੇ ਔਰ ਉਹਨਾਂ ਦੀਆਂ ਆਜ਼ਾਦੀਆਂ ਖੋਹੀਆਂ ਜਾ ਰਹੀਆਂ ਨੇ। ਪਿਟੀ ਦਾ ਨੇਸ਼ਨ whose breath is money and sleeps the sleep of the too well fed. Pity the nation, oh pity the people who allow their rights to erode and their freedoms to be washed away. My country, tears of thee, sweet land of liberty. ਹੁਣ ਉਹੀ ਤੁਸੀਂ ਇਸ ਜਦੋਂ ਇੱਕ ਪਾਸੇ ਅਸੀਂ ਪੰਜਾਬ ਦੀ ਧਰਤੀ ਤੇ ਸਿੱਖੀ, ਗੈਰਤ, ਕੌਮੀ ਅਣਖ, ਮਾਨ ਸਨਮਾਨ ਲਗਭਗ 1699 ਤੋਂ 2023 ਤੱਕ ਅਸੀਂ ਇਹ ਆਲਮੋਸਟ 324 ਵਰ੍ਹੇ ਦਾ ਖਾਲਸੇ ਦਾ ਸਫ਼ਰ ਦੇਖਦੇ ਹਾਂ, ਤੇ ਅਸੀਂ ਹਮੇਸ਼ਾ ਹੀ, ਸਾਡਾ ਤਾਂ ਇਤਿਹਾਸ ਹੀ ਗੈਰਤਮੰਦਾਂ ਨੂੰ ਦੋ ਵੇਲੇ ਯਾਦ ਕਰਦਾ ਹੈ। ਸਾਡੀ ਅਰਦਾਸ ਹੀ ਉਹਨਾਂ ਨੂੰ ਯਾਦ ਕਰਦੀ ਹੈ ਕਿ ਭਾਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਅੱਜ ਵੀ ਸਾਡੇ ਸਾਹਮਣੇ ਜਦੋਂ ਅਸੀਂ ਘਰਾਂ ਵੱਲ ਨਜ਼ਰ ਮਾਰ ਰਹੇ ਹਾਂ, ਇਸ ਵੇਲੇ ਪੰਜਾਬ 'ਚ ਕੀ ਚੱਲ ਰਿਹਾ ਹੈ, ਪੁਲਿਸ ਹਰਲ ਕਰਦੀ, ਕੋਈ ਖੂਹਾਂ ਤੇ ਆ ਕੇ ਬੈਠੀ ਹੈ, ਘਰਾਂ 'ਚੋਂ ਚੁੱਕ ਰਹੇ ਨੇ, ਮਾਵਾਂ ਬੱਚੀਆਂ ਨੂੰ ਲਿਜਾ ਰਹੇ ਨੇ, ਕਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ। ਔਰ ਇਹ ਜਿਹੜੇ ਇਸ ਕਿਸਮ ਦੇ ਟੁੱਚੇ ਨੇ ਉਹ ਕਹਿ ਰਹੇ ਨੇ ਜੀ ਖਾਲਸਾ ਇਜ਼ ਦਾ ਨੇਮ ਆਫ ਯੂਨਿਟੀ, ਔਰ ਇਹ ਫਿਊ ਨੇ ਜਿਹੜੇ ਕਿ ਪ੍ਰੋਟੈਸਟ ਕਰਦੇ ਨੇ ਔਰ ਦੂਜੇ ਨੇ ਅਸੀਂ ਤਾਂ ਇਹਨਾਂ ਹਿੰਦੂ ਤਵੀਆਂ ਦੀਆਂ ਜੁੱਤੀਆਂ ਖਾਣ ਵਾਲਾ ਇੱਕ ਤਬਕਾ ਜੁੱਤੀਆਂ ਖਾਣ 'ਚ ਯਕੀਨ ਰੱਖਦਾ ਹੈ, ਇੱਕ ਜੁੱਤੀਆਂ ਚੱਟਣ 'ਚ ਯਕੀਨ ਰੱਖਦਾ ਹੈ। ਪਰ ਇਤਿਹਾਸ ਨਾ ਜੁੱਤੀਆਂ ਖਾਣ ਵਾਲਿਆਂ ਨੇ ਬਣਾਇਆ, ਨਾ ਜੁੱਤੀਆਂ ਚੱਟਣ ਵਾਲਿਆਂ ਨੇ ਬਣਾਇਆ, ਉਹ ਉਹਨਾਂ ਨੇ ਹੀ ਬਣਾਇਆ ਜਿਨ੍ਹਾਂ ਨੇ ਜੁੱਤੀ ਦੇ ਬਰਾਬਰ ਜੁੱਤੀ ਚੁੱਕੀ ਹੈ ਔਰ ਉਹਨਾਂ ਦੇ ਸਿਰ 'ਚ ਜਿਹੜੀਆਂ ਨੇ ਉਹ ਗਿਣ ਕੇ ਮਾਰੀਆਂ ਨੇ, ਔਰ ਉਹੀ ਕੌਮ ਦੀ ਗੈਰਤ ਔਰ ਅਣਖ ਦੇ ਵਾਰਿਸ ਨੇ। ਖਾਲਸੇ ਦਾ ਮਤਲਬ ਹੀ ਇਹ ਹੈ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕੈਪੀਟਲ ਹਿੱਲ 'ਤੇ ਵੀ ਕਿਹਾ ਸੀ ਕਿ ਖਾਲਸਾ ਡਿਫਾਈਨ ਇਹ ਹੁੰਦਾ, ਖਾਲਸਾ ਬਾਦਸ਼ਾਹ ਜਾਂ ਬਾਗੀ, ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਔਰ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਟੀ ਲਈ ਲੜ ਰਿਹਾ ਹੈ,
ਵਿੱਚ ਵਿਚਾਲਾ ਕੋਈ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਆ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੁੱਤ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।